ਅੱਜ ਦੀਆਂ ਖਬਰਾਂ ਵੱਲ ਆਈਏ ਤੇ ਯੂਐਸ ਹਾਊਸ ਨੇ ਜੀਓਪੀ ਫੰਡਿੰਗ ਬਿੱਲ ਜਿਹੜਾ ਆ ਉਹ ਪਾਸ ਕਰ ਦਿੱਤਾ ਤਾਂ ਕਿ ਗਵਰਨਮੈਂਟ ਜੋ ਆ ਉਹ ਸ਼ਟ ਡਾਊਨ ਨਾ ਹੋਵੇ। ਹੁਣ ਇਹ ਬਿੱਲ ਆ ਸੈਨੇਟ ਦੇ ਕੋਲ ਜਾਊਗਾ ਤੇ ਪ੍ਰੈਜ਼ੀਡੈਂਟ ਜੋ ਬਾਈਡਨ ਉਹਨਾਂ ਨੇ ਇਹ ਕਿਹਾ ਵੀ ਜੇ ਸੈਨੇਟ ਵੀ ਇਸ ਨੂੰ ਪਾਸ ਕਰ ਦੂਗੀ ਤਾਂ ਮੈਂ ਇਸ ਦੇ ਉੱਤੇ ਸਾਈਨ ਕਰ ਦੂੰਗਾ। ਸੋ ਇਸ ਬਿੱਲ ਦੇ ਪਾਸ ਹੋਣ ਦੇ ਨਾਲ ਜਨਵਰੀ 19 ਤੱਕ ਜਿਹੜਾ ਆ ਯੂਐਸਏ ਦੀ ਜੋ ਗਵਰਨਮੈਂਟ ਦੀ ਫੰਡਿੰਗ ਆ ਉਹ ਚੱਲਦੀ ਰਹੂਗੀ, ਜਿਹਦੇ ਵਿੱਚ ਮਿਲਟਰੀ ਕੰਸਟਰਕਸ਼ਨ, ਵੈਟਰਨਸ ਫੇਅਰਸ, ਟਰਾਂਸਪੋਰਟੇਸ਼ਨ, ਹਾਊਸਿੰਗ ਤੇ એનર્ਜੀ ਡਿਪਾਰਟਮੈਂਟ ਹੈਗੀ ਆ। ਰੈਸਟ ਆਫ ਦਾ ਗਵਰਨਮੈਂਟ ਨਹੀਂ ਕਵਰ ਹੁੰਦੀ ਹੈਗੀ ਬਾਈ ਫਸਟ ਸਟੈਪ, ਤੇ ਫਰਵਰੀ 2 ਤੋਂ ਬਾਅਦ ਫਿਰ ਅੱਗੇ ਜੋ ਹੋਊਗਾ ਉਹ ਦੇਖਿਆ ਜਾਊਗਾ। ਇਸ ਬਿੱਲ ਨੂੰ ਪਾਸ ਕਰਨ ਦੇ ਲਈ 336 ਵੋਟਾਂ ਹੱਕ 'ਚ ਪਈਆਂ, 95 ਅਗੇਂਸਟ ਪਈਆਂ, 209 ਵੋਟਾਂ ਡੈਮੋਕ੍ਰੇਟ ਵੱਲੋਂ ਗਈਆਂ ਰਿਪਬਲਿਕਨ ਦੇ ਹੱਕ ਦੇ ਵਿੱਚ। ਸੋ ਇਸ ਬਿੱਲ ਦੇ ਵਿੱਚ ਨਾ ਤਾਂ ਯੂਕਰੇਨ ਨੂੰ ਐਕਸਟਰਾ ਮਨੀ ਦੇਣ ਦੀ ਗੱਲ ਕੀਤੀ ਗਈ ਆ, ਨਾ ਹੀ ਇਜ਼ਰਾਈਲ ਨੂੰ, ਜਿਨ੍ਹਾਂ ਦੋਨਾਂ ਮੁਲਕਾਂ ਦੇ ਵਿੱਚ ਇਸ ਟਾਈਮ ਜਿਹੜੀ ਲੜਾਈ ਆ ਉਹ ਲੱਗੀ ਹੋਈ ਹੈਗੀ। ਜੀ, ਮਿਲਟਰੀ ਕੰਸਟਰਕਸ਼ਨ, ਵੈਟਰਨ ਅਫੇਅਰ, ਟਰਾਂਸਪੋਰਟੇਸ਼ਨ, ਹਾਊਸਿੰਗ ਅਤੇ એનર્ਜੀ ਡਿਪਾਰਟਮੈਂਟ ਇਹਨਾਂ ਨੂੰ ਪ੍ਰਾਇੋਰਟੀ ਬੇਸ ਦੇ ਵਿੱਚ ਰੱਖਿਆ ਗਿਆ ਆ। ਇਹਨਾਂ ਦੀ ਜਿਹੜੀ ਫੰਡਿੰਗ ਹੁਣ 19 ਜਨਵਰੀ ਤੱਕ ਜਿਹੜੀ ਉਹ ਰਹੇਗੀ। ਸੋ ਤਕਰੀਬਨ ਪਿਛਲੀ ਵਾਰ ਵਾਂਗੂ ਜਿਹੜਾ ਸਟਾਪ ਗੈਪ ਬਿੱਲ ਆ ਉਹ ਪਾਸ ਹੋਇਆ ਆ। ਕੁਛ ਜਿਹੜੇ ਮਹਿਕਮੇ ਆ ਉਹ ਫਰਵਰੀ ਤੱਕ ਵੀ ਜਿਹੜੇ ਉਹ ਚੱਲਦੇ ਰਹਿ ਸਕਣਗੇ। ਇਹ ਸਾਰੀਆਂ ਚੀਜ਼ਾਂ ਫਰੀडम ਕਾਕਸ ਨੇ ਇਸ ਦੀ ਵਿਰੋਧਤਾ ਜਿਹੜੀ ਆ ਇਸ ਦੇ ਪ੍ਰਤੀ ਜਤਾਈ। ਉਹਨਾਂ ਨੇ ਇਸ ਦੇ ਉਲਟ ਵੋਟਾਂ ਜਿਹੜੀਆਂ ਉਹ ਪਾਈਆਂ ਸੀ, ਪਰ ਉਹਨਾਂ ਨੇ ਨਾਲ ਦੇ ਨਾਲ ਜਿਹੜੇ ਹਾਊਸ ਦੇ ਸਪੀਕਰ ਜੌਨਸਨ ਆ ਉਹਨਾਂ ਨੂੰ ਕਹਿੰਦੇ ਪਾਸ ਵੀ ਦੇ ਦਿੱਤਾ। ਇਸੇ ਤਰੀਕੇ ਦਾ ਬਿੱਲ ਪਾਸ ਕਰਨ ਦੇ ਉੱਤੇ ਕੈਵਨ ਮਕਾਰਥੀ ਆ ਉਹਨਾਂ ਨੂੰ ਉਹਨਾਂ ਦੇ ਅਹੁਦੇ ਤੋਂ ਜਿਹੜਾ ਉਹ ਲਾ ਦਿੱਤਾ ਗਿਆ ਸੀਗਾ, ਪਰ ਜਿਹੜੇ ਸਪੀਕਰ ਜੌਨਸਨ ਆ ਉਹ ਬਰਕਰਾਰ ਰੱਖਣਗੇ ਆਪਣੀ ਜਿਹੜੀ ਇਹ ਅਹੁਦੇ ਨੂੰ। ਸੋ ਸੈਨੇਟ ਦੇ ਵਿੱਚ ਹੁਣ ਕੱਲ ਤੱਕ ਜਾਂਦਾ ਹੈ, ਕਦੋਂ ਜਾਂਦਾ ਇਹ ਦੇਖਣ ਵਾਲੀ ਗੱਲ ਰਹੂਗੀ। ਜਿੱਥੇ ਲੱਗ ਰਿਹਾ ਆ ਵੀ ਇਹ ਪਾਸ ਹੋ ਜਾਊਗਾ, ਜਿਸ ਤਰੀਕੇ ਦੀ ਬਾਈ ਪਾਰਟੀਜ਼ਨ ਸਪੋਰਟ ਇਸ ਬਿੱਲ ਨੂੰ ਹਾਊਸ ਦੇ ਵਿੱਚ ਮਿਲੀ ਆ, ਉਸੇ ਤਰੀਕੇ ਦੇ ਨਾਲ ਲੱਗ ਰਿਹਾ ਵੀ ਕਿਆਸ ਰਹੀਆਂ ਵੀ ਸੈਨੇਟ ਵਿੱਚ ਵੀ ਇਹ ਜਲਦ ਪਾਸ ਹੋ ਜਾਊਗਾ ਤੇ ਆਲਰੇਡੀ ਬਾਈਡਨ ਉਹਨਾਂ ਨੇ ਜਿੱਦਾਂ ਤੱਕ ਦੱਸਿਆ ਵੀ ਉਹ ਸਾਈਨ ਕਰ ਦੇਣਗੇ। ਚਲੋ ਥੋੜੀ ਜੀ ਮੁਸ਼ਕਲ ਫੈਡਰਲ ਸਰਕਾਰ ਦੇ ਬੰਦ ਹੋਣ ਦੀ ਜਿਹੜੀ ਟੈਨਸ਼ਨ ਸੀਗੀ ਇਸ ਛੁੱਟੀਆਂ ਦੇ ਮਾਹੌਲ ਦੇ ਵਿੱਚ ਉਹ ਘਟ ਗਈ ਆ। ਅਗਲੀ ਜਿਹੜੀ ਗੱਲ ਕਰੀਏ, ਕੱਲ ਯੂਐਸ ਦੇ ਪ੍ਰੈਜ਼ੀਡੈਂਟ ਜੋ ਬਾਈਡਨ ਚਾਈਨਾ ਦੇ ਪ੍ਰੈਜ਼ੀਡੈਂਟ ਸ਼ੀ ਜਿਨਪਿੰਗ ਉਹ ਮੁਲਾਕਾਤ ਕਰਨਗੇ। ਇਹ ਮੁਲਾਕਾਤ ਹੋਣ ਵਾਲੀ ਥਾਂ ਵੀ ਕਹਿੰਦੇ ਵੀ ਬੜੀ ਇਤਿਹਾਸਕ ਰਹੀ ਆ। ਇਹ ਪ੍ਰਾਈਵੇਟ ਉੱਦਾਂ ਸਟੇਟ ਆ ਤੇ ਬਹੁਤ ਹੀ ਇੱਕ ਅਮੀਰ ਇਲਾਕੇ ਦੇ ਵਿੱਚ ਨਾਰਦਰਨ ਕੈਲੀਫੋਰਨੀਆ ਦੀ ਸਟੇਟ ਦੇ ਵਿੱਚ ਇਹ ਮੀਟਿੰਗ ਹੋਣ ਜਾ ਰਹੀ ਆ। ਫਿਲੋਲੀ ਕਰਕੇ ਇਹ ਇਲਾਕਾ ਆ, ਨਾਰਦਰਨ ਕੈਲੀਫੋਰਨੀਆ ਦੀ ਕੋਸਟਲ ਰੇਂਜ ਦੇ ਉੱਤੇ ਤੱਟ ਦੇ ਨਜ਼ਦੀਕ ਆ। ਪਹਿਲੀ ਵਾਰ 1917 ਦੇ ਵਿੱਚ ਇਹ ਜਿਹੜੀ ਸਟੇਟ ਆ ਇਹ ਬਣਾਈ ਗਈ ਸੀ। ਇਹ ਪ੍ਰਾਈਵੇਟ ਰੈਜ਼ੀਡੈਂਸ ਆ ਇੱਕ ਟਾਈਮ ਦੇ ਉੱਤੇ ਰਿਹਾ, ਤੇ ਹੁਣ ਇਹ ਜਿਹੜਾ ਨੈਸ਼ਨਲ ਟਰਸਟ ਫਾਰ ਹਿਸਟੋਰਿਕ ਪ੍ਰੀਜ਼ਰਵੇਸ਼ਨ ਸਾਈਟ ਉਹ ਬਣਾਇਆ ਗਿਆ ਹੈ। 25 ਮੀਲ ਸਾਊਥ ਆਫ ਸੈਨ ਫਰਾਂਸਿਸਕੋ ਰੱਖਿਆ ਗਿਆ। ਏਪੈਕ ਦੀ ਕਾਨਫਰੰਸ ਦੇ ਦੌਰਾਨ ਇਹਨਾਂ ਦੋਨਾਂ ਲੀਡਰਸ ਦੀ ਜਿਹੜੀ ਮੀਟਿੰਗ ਆ ਉਸ ਨੇ ਸਾਰੀਆਂ ਹੀ ਸੁਰਖੀਆਂ ਬਟੋਰ ਲਈਆਂ ਆ ਵੀ ਇਹਨਾਂ ਦੋਨਾਂ ਮੁਲਕਾਂ ਦੇ ਲੀਡਰਸ ਦੇ ਦਰਮਿਆਨ ਕੀ ਗੱਲਬਾਤ ਹੋਣ ਜਾਵੇਗੀ। ਜਿਹੜੇ ਅਬਜ਼ਰਵਰ ਆ ਜਿਹੜੇ ਦੇਖ ਰਹੇ ਆ ਉਹ ਚਾਈਨਾ ਦੇ ਐਲੀਟ ਦੀ ਪੋਲਿਟਿਕਸ ਨੂੰ ਕਹਿੰਦੇ ਆ ਵੀ ਜਿਹੜੇ ਸ਼ੀ ਜਿਨਪਿੰਗ ਆ ਉਹ ਆਪਣੇ ਆਪ ਨੂੰ ਪ੍ਰੋਜੈਕਟ ਕਰਨਾ ਚਾਹੁੰਦੇ ਆ ਇਕੱਲੇ ਡੋਮੈਸਟਿਕ ਹੀ ਨਹੀਂ, ਇੰਟਰਨੈਸ਼ਨਲ ਆਡੀਅੰਸ ਦੇ ਵਿੱਚ ਵੀ ਮੈਂ ਵੀ ਬਾਈਡਨ ਦੇ ਅਮਰੀਕਾ ਦੇ ਰਾਸ਼ਟਰਪਤੀ ਦੇ ਇਕੁਅਲ ਹੈਗਾ ਆ ਤੇ ਮੈਨੂੰ ਵੀ ਓਨੀ ਹੀ ਇੱਜ਼ਤ ਮਾਣ ਜਿਹੜਾ ਆ ਉਹ ਮਿਲਣਾ ਚਾਹੀਦਾ ਆ ਜਿੰਨਾ ਇੱਕ ਯੂਐਸ ਦੇ ਪ੍ਰੈਜ਼ੀਡੈਂਟ ਨੂੰ ਮਿਲਦਾ ਆ। ਜਿਹੜੀ ਫਿਲੋਲੀ ਸਟੇਟ ਆ ਇਹ 650 ਏਕੜ ਦੇ ਵਿੱਚ ਫੈਲੀ ਹੋਈ ਆ। ਜਾਰਜੀਅਨ ਰਿਵਾਈਵਲ ਸਟਾਈਲ ਮੈਂਸ਼ਨ ਆ ਤੇ ਇੰਗਲਿਸ਼ ਰੈਨੇਸੈਂਸ ਸਟਾਈਲ ਗਾਰਡਨ ਜਿਹੜਾ ਇਸ ਦਾ ਬਣਿਆ ਹੋਇਆ ਆ। ਸੋ ਕਿਸੇ ਇਸ ਪਲੇਸ ਦੇ ਵਿੱਚ ਕਹਿੰਦੇ ਆ ਵੀ ਜਾਣਾ ਇੰਨਾ ਸੌਖਾ ਨਹੀਂ ਹੋਊਗਾ, ਕਾਫੀ ਜ਼ਿਆਦਾ ਸਿਕਿਉਰਿਟੀ ਰਹਿਣ ਵਾਲੀ ਆ। ਯੂਐਸ ਦੇ ਪ੍ਰੈਜ਼ੀਡੈਂਟ ਰੋਨਾਲਡ ਰੀਗਨ ਤੇ ਗਰਬਾਚੋਵ ਜਦੋਂ ਸੋਵੀਅਤ ਯੂਨੀਅਨ ਭੰਗ ਕੀਤੀ ਗਈ ਸੀਗੀ ਉਹ ਇੱਕ ਆਈਸਲੈਂਡ ਦੇ ਇੱਕ ਸੈਕਲੂਡਡ ਜੀ ਥਾਂ ਦੇ ਉੱਤੇ 1986 ਦੇ ਵਿੱਚ ਮਿਲੇ ਸੀਗੇ ਜਦੋਂ ਗਰਬਾਚੋਵ ਨੇ ਸੋਵੀਅਤ ਯੂਨੀਅਨ ਜਿਹੜੀ ਆ ਉਹ ਭੰਗ ਕੀਤੀ ਸੀਗੀ। ਸੋ ਹੁਣ ਦੇਖਦੇ ਆ ਵੀ ਕੀ ਇੱਥੇ ਜਿਹੜੀ ਆ ਉਹ ਗੱਲਬਾਤ ਦੋਨਾਂ ਦੇ ਦਰਮਿਆਨ ਹੁੰਦੀ ਆ। ਇਹ ਵੈਨਿਊ ਜ਼ਿਆਦਾਤਰ ਕਹਿੰਦੇ ਵੀ ਮਹਿੰਗੇ ਰੀਸਾਂ ਦੇ ਵਿਆਹ ਸ਼ਾਦੀਆਂ ਦੇ ਲਈ, ਕਮਰਸ਼ੀਅਲ ਫਿਲਮਿੰਗ, ਪ੍ਰਾਈਵੇਟ ਇਵੈਂਟਸ ਦੇ ਲਈ ਵਰਤਿਆ ਜਾਂਦਾ ਰਿਹਾ ਹੈ।